ਮੈਟਰੋ ਦੀ ਟ੍ਰੇਨ ਦਿਖਾਉਣੀ ਆ, ਅੱਜ ਮੈਟਰੋ ਦੇ ਜੋ ਆਲੇ ਦੁਆਲੇ ਦਿਸਦਾ ਉਹ ਦਿਖਾਉਣਾ ਆ, ਮੈਟਰੋ ਦਾ ਸਿਸਟਮ ਦਿਖਾਉਣਾ ਆ। ਦੇਖਦੇ ਜੇ ਸਾਡੇ ਕੈਮਰਾਸ ਅੰਦਰ ਜਾਣ ਦਿੰਦੇ ਆ, ਜੇ ਜਾਣ ਦਿੰਦੇ ਫਿਰ ਅਸੀਂ ਸਭ ਕੁਝ ਦਿਖਾਉਂਗੇ, ਜੇ ਨਹੀਂ ਜਾਣ ਦਿੰਦੇ ਫਿਰ ਅਸੀਂ ਕੁਝ ਨਹੀਂ ਦਿਖਾਉਂਗੇ। ਫਿਰ ਵੀ ਦਿਖਾਓਗੇ। ਹਾਂ ਟੋਕਨ ਉਹਨੂੰ ਅਸੀਂ ਲੈ ਲਿਆ ਤਾਂ ਅਸੀਂ ਚੱਲੇ ਅੱਗੇ। ਔਰੇਂਜ ਕਲਰ ਦਾ ਟੋਕਨ ਦਿੱਤਾ ਕਿਉਂਕਿ ਟ੍ਰੇਨ ਔਰੇਂਜ ਕਰਨ ਦੀ ਹੈ ਨਾ। ਔਰੇਂਜ ਟ੍ਰੇਨ ਹਾਂ ਦੱਸੋ ਨਿਜ਼ਾਮ ਕਿੱਦਾਂ ਦਾ ਲੱਗ ਰਿਹਾ ਇੱਥੇ? ਵਧੀਆ ਲੱਗਦਾ। ਵਧੀਆ ਖਾਲੀ ਇੱਥੇ ਤਾਂ ਖਾਲੀ ਹੈ? ਕੋਈ ਖਾਲੀ ਨਹੀਂ ਗਾ ਇੱਥੇ ਕੋਈ ਜਾਂਦਾ ਨਹੀਂ ਹੁੰਦਾ। ਲੱਗਣਾ ਖਾਲੀ ਹੈ ਕਿ ਨਹੀਂ। ਹਾਲੇ ਤਾਂ ਖਾਲੀ ਨਹੀਂ ਹੈਗਾ, ਮਤਲਬ ਹਾਲੇ ਤੁਸੀਂ ਆਓਗੇ ਤਾਂ ਉੱਤੇ ਜਾਓਗੇ ਤਾਂ ਪਤਾ ਲੱਗੇਗਾ ਨਾ ਟ੍ਰੇਨ ਵਿੱਚ ਕਿੰਨਾ ਕੁ ਰਸ਼ ਹੈ। ਕਿੰਨਾ ਕੁ ਰਸ਼ ਹੈ। ਕਾਫੀ ਵਧੀਆ ਲੱਗਿਆ ਇੱਥੇ ਆ ਕੇ। ਟ੍ਰੇਨ ਦਾ ਸਿਸਟਮ ਵੀ ਵਧੀਆ ਆ, ਔਰੇਂਜ ਲਾਈਨ ਦਾ। ਟ੍ਰੇਨ ਸਟੇਸ਼ਨ ਵੀ ਮੈਨੂੰ ਲੱਗਦਾ ਕਾਫੀ ਆ, ਜਿਹੜੇ ਮੇਨ ਸਟੇਸ਼ਨ ਲਾਹੌਰ ਦੇ ਕਰ ਲੈਂਦੀ। ਸਫਾਈ ਵੀ ਸਾਫ ਸੁਥਰੀ ਟ੍ਰੇਨ 'ਚ ਆ। ਮੈਨੂੰ ਲੱਗਦਾ ਟ੍ਰੇਨ 'ਚ ਕਾਫੀ ਛੇਤੀ ਵੀ ਆ ਜਾਂਦੀ ਹੈ। ਮੈਨੂੰ ਲੱਗਦਾ 2-3 ਮਿੰਟ ਹੋਏ ਟ੍ਰੇਨ ਸਟੇਸ਼ਨ ਆ ਗਈ, ਉਹ ਟ੍ਰੇਨ ਆ ਗਈ ਤਾਂ ਟ੍ਰੇਨ ਆ ਗਈ? ਹਾਂ ਟ੍ਰੇਨ ਆ ਗਈ। ਹੁਣ ਦੇਖਦੇ ਆ ਆਦੇ ਹੁੰਦੀ ਟ੍ਰੇਨ। ਮੈਨੂੰ ਲੱਗਦਾ ਮੇਰੀ ਆਵਾਜ਼ ਨਹੀਂ ਸੁਣਨੀ, ਇੰਨੀ ਉੱਚੀ ਟ੍ਰੇਨ ਆ ਰਹੀ ਹੈ। ਆ ਦੇਖੋ ਟ੍ਰੇਨ ਆ ਰਹੀ। ਟ੍ਰੇਨ ਆ ਗਈ ਜੀ। ਹੁਣ ਸਰ ਜੀ ਟ੍ਰੇਨ ਦੇ ਅੰਦਰ ਹੋ। ਟ੍ਰੇਨ ਦੇ ਅੰਦਰ ਆ ਕੇ ਕਿਵੇਂ ਫੀਲ ਹੋ ਰਿਹਾ? ਕਿਸ ਤਰ੍ਹਾਂ ਦੀ ਲੱਗ ਰਹੀ ਹੈ ਵਧੀਆ ਅੰਦਰੋਂ? ਲੱਗ ਰਿਹਾ। ਟ੍ਰੇਨ ਸਾਫ ਸੁਥਰੀ ਆ। ਹਾਂ ਕਿ ਯੂਕੇ ਦੀਆਂ ਟ੍ਰੇਨਾਂ ਵੀ ਇਦਾਂ ਹੀ ਹੁੰਦੀਆਂ? ਹਾਂ ਉਹ ਵੀ ਇੱਥੇ ਉਹਦੀ ਸੀਟਿੰਗ ਜ਼ਿਆਦਾ ਹੈ। ਨਹੀਂ ਸਫਾਈ ਵੀ ਕਿਵੇਂ ਆ? ਮਤਲਬ ਸਫਾਈ ਉਦਾਂ ਸਫਾਈ ਦੀ? ਵੀ ਹੁੰਦੀ ਹੈ ਪਰ ਇੱਥੇ ਵਧੀਆ ਲੱਗਿਆ। ਇੱਥੇ ਜ਼ਿਆਦਾ ਵਧੀਆ ਲੱਗਿਆ? ਇੱਥੇ ਵਧੀਆ ਲੱਗਿਆ। ਇੱਥੇ ਵਧੀਆ ਹੈ। ਅੱਛਾ ਤੁਸੀਂ ਲਾਹੌਰ ਦਾ ਬਾਹਰ ਦਾ ਵਿਊ ਦੇਖਿਆ ਅੰਦਰ ਤੋਂ ਟ੍ਰੇਨ ਤੋਂ, ਮਤਲਬ ਜਿਹੜਾ ਦਿਖਾਇਆ ਗਿਆ? ਅੱਛਾ ਸਾਡੇ ਕੋਲ ਮਤਲਬ ਹੁੰਦਾ ਨਾ ਕਿ ਅਸੀਂ ਕਿਤੇ ਟੌਪ ਤੇ ਖੜੇ ਹੋ ਕੇ ਨਹੀਂ ਦੇ ਸਕਦੇ, ਲੇਕਿਨ ਇੱਧਰ ਦੇਖਿਆ ਜਾਏ ਤਾਂ ਬਾਹਰ ਮਤਲਬ ਸਾਰਾ ਟੌਪ ਤੇ ਸਾਨੂੰ ਵਿਊ ਨਜ਼ਰ ਆ ਰਿਹਾ ਹੁੰਦਾ। ਜਿਵੇਂ ਕਿ ਇਸ ਸਾਈਡ ਤੇ ਦੇਖੋ ਹੁਣ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਟ੍ਰੇਨ ਦੀ ਜਿਹੜਾ ਮੇਨ ਰੇਲਵੇ ਸਟੇਸ਼ਨ ਜਿਹੜਾ ਆਊਟ ਆਫ ਸਿਟੀ ਜਾਂਦਾ ਹੈ, ਉਹ ਮਤਲਬ ਦੂਰ ਦੂਰ ਤੱਕ ਜਾਂਦਾ ਇਹ ਉਹ ਨਜ਼ਰ ਆ ਰਿਹਾ। ਲੇਕਿਨ ਆਮ ਬੰਦਾ ਜਿਹੜਾ ਹੁੰਦਾ ਨਾ ਉਹ ਇੰਨਾ ਉੱਚੀ ਆ ਕੇ ਨਹੀਂ ਦੇਖ ਸਕਦਾ, ਲੇਕਿਨ ਇਹ ਟ੍ਰੇਨ ਦੇ ਜ਼ਰੀਏ ਨਾ ਉਹ ਪੂਰਾ ਲਾਹੌਰ ਘੁੰਮ ਸਕਦਾ। ਕਿਵੇਂ ਕੀ ਕਹੋਗੇ ਇਹਨੂੰ? ਵਧੀਆ ਆ ਇਹ ਜਿਹੜਾ ਦੇਖਣਾ ਵੀ ਚਾਹੁੰਦਾ ਆ ਕਿਉਂਕਿ ਇੱਥੇ ਟ੍ਰੈਫਿਕ ਕਾਫੀ ਜੇ ਵੀਕ ਟ੍ਰੈਫਿਕ ਦੇ ਵਿੱਚ ਦੇਖੋ ਇੱਥੇ ਮੁਸ਼ਕਿਲ ਆ ਲੰਘਣਾ। ਤੁਸੀਂ ਜ਼ਿਆਦਾ ਡਿਸਟੈਂਸ ਕਵਰ ਨਹੀਂ ਕਰ ਸਕਦੇ ਜਿਹੜੇ। ਸੋ ਆਹ ਸਿਸਟਮ ਵਧੀਆ ਆ ਕਿ ਤੁਸੀਂ ਜਿੱਥੇ ਜਾਣਾ ਜਾ ਸਕਦੇ ਆ। ਮੇਨ ਸਟੇਸ਼ਨਸ ਜੋ ਇੱਥੇ ਕਵਰ ਕਰਦੇ ਜੇ ਤੁਸੀਂ ਸੌਖੇ ਅਨਾਰਕਲੀ ਜਾ ਸਕਦੇ, ਬਾਦਸ਼ਾਹੀ ਮਸਜਿਦ ਜਾ ਸਕਦੇ, ਬਹੁਤ ਇਲਾਕੇ ਇਸ ਤਰ੍ਹਾਂ ਦੇ। ਅੱਛਾ ਸਰਦਾਰ ਜੀ ਇੱਕ ਨੁੱਕਰ ਤੋਂ ਦੂਜੀ ਨੁੱਕਰ ਤੱਕ ਹਾਂਜੀ ਜਾਣ ਦਾ ਕਿਰਾਇਆ ਜਿਹੜਾ ਹੁੰਦਾ ਨਾ ਤਕਰੀਬਨ 1000 ਰੁਪਇਆ ਹਾਂਜੀ ਕੀ ਸਹੀ ਹੁੰਦਾ? ਸਹੀ ਨਾ ਹੈਗਾ, ਕਾਸਟਲੀ ਤਾਂ ਹੈਗਾ ਆ। ਦੇਖੋ ਜੇ ਟੈਕਸੀ ਤੇ ਜਾਣਾ ਇੱਥੇ ਮੈਨੂੰ ਲੱਗਦਾ ਕਿ ਮੈਂ ਦੇਖੀ ਕਰੀਮ ਟੈਕਸੀ ਆ। ਹਾਂ ਕਰੀਮ ਉਹਨਾਂ ਦੀ ਕਰੀਮ ਕਰੀਮ Uber। ਇਸ ਤਰ੍ਹਾਂ ਦਾ ਹੀ ਆ। ਹਾਂਜੀ ਉਹਨਾਂ ਦਾ ਦੇਖਿਆ ਤਾਂ ਉਹ ਵੀ ਵੈਸੇ ਉਹ ਕਹਿੰਦੇ ਤਾਂ ਉਹ ਘੱਟ ਆ ਪਰ ਉਹ ਵੀ ਫਿਰ ਕਾਸਟਲੀ ਆ ਪੈ ਜਾਂਦਾ। ਤਾਂ ਮੈਨੂੰ ਲੱਗਦਾ 40 ਰੁਪਏ ਦਾ ਕੀ ਮੈਸੇਜ ਦੇਣਾ ਚਾਹੋਗੇ ਪਾਕਿਸਤਾਨੀ ਆਵਾਮ ਨੂੰ ਐਂਡ ਦੇ ਟ੍ਰੇਨ ਦੇ ਬਾਰੇ? ਮੈਂ ਕਹਿੰਦਾ 40 ਰੁਪਏ ਖਰਚੋ ਤਾਂ ਦੇਖੋ ਘੁੰਮੋ ਫਿਰੋ। ਇੰਨੇ ਸਬਸਿਡੀ ਦੇ ਨਾਲ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਸਿਸਟਮ ਇੱਥੇ ਮਿਲਣਾ ਨਹੀਂ। ਸੋ ਆਹ ਵਰਤੋਂ ਇਹਦਾ ਫਾਇਦਾ ਉਠਾਓ, ਘੁੰਮੋ ਫਿਰੋ ਮੌਜ ਕਰੋ। ਅੱਛਾ ਹੁਣ ਅੰਡਰਗਰਾਉਂਡ ਆ ਗਈ ਇੱਕ ਤੇ ਨਾ ਇਹਦੇ ਕੁਝ ਸਟੇਸ਼ਨ ਮਤਲਬ ਕੀ ਸੱਦਿਆ ਉਹਨੂੰ ਓਵਰਗਰਾਉਂਡ। ਹਾਂ ਤਾਂ ਕੁਝ ਹੈਗੇ ਨੇ ਅੰਡਰਗਰਾਉਂਡ। ਇਹ ਹੁਣ ਅਸੀਂ ਥੱਲੇ ਹੈਗੇ ਆ ਜ਼ਮੀਨ ਦੇ ਕੀ ਇਹਦੇ ਬਾਰੇ ਕੀ ਕਹੋਗੇ? ਹਾਂਜੀ ਇਹ ਤਾਂ ਵੈਸੇ ਕਿਉਂਕਿ ਲੰਡਨ ਦਾ ਤਾਂ 1850s ਤੋਂ ਸਿਸਟਮ ਸ਼ੁਰੂ ਹੋਇਆ ਹੈ। ਉਹ ਅੰਡਰਗਰਾਉਂਡ ਹੀ? ਹਾਂਜੀ ਸੋ ਉਹ ਅੰਡਰਗਰਾਉਂਡ ਸਿਸਟਮ ਕਾਫੀ ਐਕਸਪੈਂਸਿਵ ਕਾਫੀ ਵੱਡਾ ਨੈਟਵਰਕ ਹੈ ਉਹਨਾਂ ਦਾ। ਜੇ ਦੇਖਿਆ ਜਾਵੇ ਯੂਕੇ ਤੋਂ ਫਰਾਂਸ ਵੀ ਅੰਡਰਗਰਾਉਂਡ ਸਮੁੰਦਰ ਦੇ ਥੱਲੇ ਹੀ ਆ। ਉਹ ਜੋ 25-30 ਮੀਲ ਆ ਉਹ ਅੰਡਰਗਰਾਉਂਡ ਟਨਲ ਦੇ ਵਿੱਚ ਟ੍ਰੇਨ ਤੇ ਜਾ ਹੁੰਦਾ। ਸੋ
ਅੰਡਰਗਰਾਉਂਡ ਸਿਸਟਮ ਆਹ ਨਵਾਂ ਨਹੀਂ ਕੋਈ ਬਣਿਆ ਸੋ ਵਧੀਆ ਆ ਕਿ ਲਾਹੌਰ ਦੇ ਵਿੱਚ ਵੀ ਆਹ ਇੰਟਰੋਡਿਊਸ ਹੋ ਗਿਆ ਕਿਉਂਕਿ ਇਹਦਾ ਫਾਇਦਾ ਹੀ ਫਾਇਦਾ ਜੇ ਅੰਡਰਗਰਾਉਂਡ ਸਿਸਟਮ ਇਹੋ ਜਿਹਾ ਹੋਰ ਸਿਟੀ ਦੇ ਵਿੱਚ ਬਣਾਏ ਜਾਵੇ ਫਿਰ ਤੁਸੀਂ ਲੱਗਦਾ Traffic ਤੋਂ ਵੀ ਕਾਫੀ ਹਾਂ। ਕਿ ਗੱਡੀਆਂ ਦੀ ਟ੍ਰੈਫਿਕ ਹਟ ਜਾਊਗੀ ਪੋਲੂਸ਼ਨ ਹਟ ਜਾਊਗਾ ਸੋ ਇਹਦੀ ਬੈਨੀਫਿਟਸ ਬਹੁਤ ਹੁੰਦੀਆਂ ਨੇ ਲੰਡਨ ਦਾ ਫਾਇਦਾ ਆਹੀ ਆ ਕਿਉਂਕਿ ਗੱਡੀਆਂ ਜਾਂਦੀਆਂ ਨਹੀਂ ਗੱਡੀਆਂ ਦਾ ਕੰਜੈਸ਼ਨ ਚਾਰਜ ਹੈ ਅੰਡਰਗਰਾਉਂਡ ਸਾਰੀ ਜਗ੍ਹਾ ਪਾਸੇ ਜਾਂਦਾ ਹੈ ਤਾਂ ਉਹਦਾ ਬੈਨੀਫਿਟ ਹੈ